ਜਾਖੜ ਸਾਹਿਬ ਨੂੰ ਕਾਂਗਰਸੀਆਂ ਦੀ ਜੱਫੀ ਜਾਂ ਫਿਰ ਭਾਜਪਾ ਦੇ ਕਲਾਵੇ ਚ ਆਏ ਕਾਂਗਰਸੀ ਜਾਖੜ ਸਾਹਿਬ ਦੇ ਬੜਾ ਨੇੜੇ ਨੇੜੇ ਰਹੇ ਕਹਿੰਦੇ ਕਾਂਗਰਸੀ। ਚੱਕਰ ਕੀ ਹੈ ਤੇ ਕਿੱਥੋਂ ਦੀ ਇਹ ਘਟਨਾ? ਪ੍ਰਵੀਨ ਜੀ, ਇਹ ਘਟਨਾ ਜਲੰਧਰ ਦੀ ਆ। ਸੋ ਜਲੰਧਰ ਦੇ ਵਿੱਚ ਇੱਕ ਵਿਆਹ ਸਮਾਗਮ ਸੀ, ਜੇਕਰ ਮੈਂ ਕਹਾਂ ਤਾਂ ਪ੍ਰਗਟ ਸਿੰਘ ਹੋਰਾਂ ਦੀ ਬੇਟੀ ਦਾ ਵਿਆਹ ਸੀਗਾ। ਪ੍ਰਗਟ ਸਿੰਘ ਜਿਹੜੇ ਮਤਲਬ ਕਿ ਹਾਕੀ ਦੇ ਕਪਤਾਨ ਵਜੋਂ ਪਹਿਚਾਣ ਰੱਖਦੇ ਨੇ, ਉਹ ਬੇਸ਼ੱਕ ਅਕਾਲੀਆਂ ਦੇ ਘਰੇ ਜਾਇਆ, ਹੁਣ ਬੇਸ਼ੱਕ ਉਹ ਕਾਂਗਰਸੀਆਂ ਦੇ ਵਿਹੜੇ 'ਚ ਹੋਣ, ਪਰ ਉਹਨਾਂ ਦੀ ਪਹਿਚਾਣ ਤੇ ਮਾਨ ਸਨਮਾਨ ਜਿਹੜਾ ਹੈ ਉਹ ਬਤੌਰ ਹਾਕੀ ਖਿਡਾਰੀ ਕਰਨੀ ਆ, ਉਹਨੂੰ ਹੈ ਨਾ ਓਲੰਪੀਅਨ ਕਰਨੀ, ਉਸੇ ਨਾਤੇ ਉਹਨਾਂ ਨੂੰ ਵੱਡਾ ਮਾਨ ਸਨਮਾਨ। ਪ੍ਰਗਟ ਸਿੰਘ ਆਪਣੇ ਆਪ 'ਚ ਵੱਡਾ ਲੀਡਰਪਣਾ ਬਾਅਦ ਚੋਂ ਆ। ਤੇ ਉਹਨਾਂ ਦੀ ਪ੍ਰਗਟ ਸਿੰਘ ਹੋਰਾਂ ਦੀ ਬੇਟੀ ਦਾ ਵਿਆਹ ਸੀਗਾ, ਤੇ ਉਸ ਬੇਟੀ ਦੇ ਵਿਆਹ ਦੇ ਵਿੱਚ ਕੌਣ ਕੌਣ ਆਇਆ ਜਾਂ ਵਿਆਹ ਕਿਵੇਂ ਰਿਹਾ ਇਹਦੀ ਚਰਚਾ ਘੱਟ ਹੈ। ਜਾਖੜ ਸਾਹਿਬ ਦੀਆਂ ਜੱਫੀਆਂ ਦੀ ਚਰਚਾ ਖੂਬ ਹੈ ਜੀ। ਪ੍ਰਵੀਨ ਜੀ, ਜਾਖੜ ਹੁਣ ਸੁਨੀਲ ਜਾਖੜ ਹੋਰੀ ਹੁਣ ਬੀਜੇਪੀ ਦੇ ਲੀਡਰ ਨੇ, ਤੇ ਉਹ ਜਦੋਂ ਵਿਆਹ 'ਚ ਪਹੁੰਚੇ ਤਦ ਉਹ ਇੰਜ ਲੱਗ ਰਿਹਾ ਸੀ ਕਿ ਜਾਂ ਤਾਂ ਉਹ ਦੁਬਾਰਾ ਕਾਂਗਰਸੀ ਹੋ ਗਏ ਜਾਂ ਕਾਂਗਰਸ ਸਾਰੀ ਭਾਜਪਾ ਹੀ ਹੋ ਗਈ। ਜੀ ਜੀ, ਅੱਛਾ। ਜਾਖੜ ਸਾਹਿਬ ਦਾ ਜਿਵੇਂ ਉੱਥੇ ਸਵਾਗਤ ਕੀਤਾ ਗਿਆ ਕਾਂਗਰਸੀਆਂ ਵੱਲੋਂ, ਪ੍ਰਗਟ ਪਰਿਵਾਰ ਵੱਲੋਂ, ਪ੍ਰਗਟ ਸਿੰਘ ਹੋਰਾਂ ਵੱਲੋਂ ਸਵਾਗਤ ਕਰਨਾ ਬਣਦਾ ਸੀ ਕਿ ਉਹਨਾਂ ਦੇ ਵਿਆਹ ਦੇ ਪਰਿਵਾਰ ਦੇ ਸਮਾਗਮ 'ਚ ਸ਼ਾਮਲ ਹੋਣ ਕੋਈ ਮਹਿਮਾਨ ਆਉਂਦਾ ਤਾਂ ਉਹਨਾਂ ਲਈ ਤਾਂ ਉਹ ਮਹਿਮਾਨ ਨਵਾਜ਼ੀ ਕਰਨੀ ਬਣਦੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਲੀਡਰਾਂ ਵੱਲੋਂ ਇੱਕ ਵੱਖਰੇ ਤਰ੍ਹਾਂ ਦਾ ਮਤਲਬ ਜੈਕਸਰ ਦਿਖਾਉਣਾ, ਉਹ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣਦਾ ਹੈ। ਠੀਕ ਹੈ, ਸਤਿਕਾਰ ਵਜੋਂ ਤੁਹਾਡੀ ਪੁਰਾਣੀ ਸਾਂਝ ਰਹੀ ਹੈ ਇੰਨੇ ਲੰਮੇ ਸਮੇਂ, ਉਸ ਨਾਤੇ ਮਿਲਣਾ, ਪਰ ਉਹ ਇਸ਼ਾਰਾ ਕਰ ਦਿੰਦੀ ਹੈ ਕਿ ਕਿਹੋ ਜਿਹੀ ਮਿਲਣੀ ਹੈ। ਗੇਟ ਤੇ ਆਉਂਦਿਆਂ ਨੂੰ ਇਹ ਜਿਵੇਂ ਮਤਲਬ ਕਿ ਜਿੰਨੇ ਵੀ, ਚਾਹੇ ਉਹ ਚੌਧਰੀ ਹੋਰੀ ਨੇ, ਚਾਹੇ ਉਹ ਬਾਜਵੇ ਹੋਰੀ ਨੇ, ਚਾਹੇ ਉਹ ਰਵਨੀਤ ਬਿੱਟੂ ਹੋਰੀ ਨੇ, ਚਾਹੇ ਹੋਰ MLA ਰਹੇ ਕਾਂਗਰਸ ਦੇ ਜਾਂ ਹੋਰ ਲੀਡਰਸ਼ਿਪ ਆ ਉੱਥੇ ਦੀ ਆਲੇ ਦੀ, ਉਹ ਸਾਰੀ ਭੱਜ ਭੱਜ ਮਿਲੀ। ਉਹ ਜਦੋਂ ਭੱਜ ਭੱਜ ਮਿਲ ਰਹੀ ਸੀ ਤਦ ਰਵਨੀਤ ਬਿੱਟੂ ਮਤਲਬ ਕਿ 2-3 ਵਾਰ ਘੁੱਟ ਕੇ ਪੂਰੀ ਬਾਹਾਂ 'ਚ ਭਰ ਕੇ ਜੱਫੀ ਪਾ ਰਹੇ ਸੀਗੇ ਜਾਖੜ ਸਾਹਿਬ ਨੂੰ, ਤੇ ਜਾਖੜ ਸਾਹਿਬ ਵੀ ਉਹਦੀ ਪਿੱਠ ਥਾਪੜ ਰਹੇ ਸੀ। ਹੁਣ ਆਪਣੇ ਪਿੱਠ ਤੇ ਹੱਥ ਰੱਖਣਾ, ਸਿਰ ਤੇ ਹੱਥ ਰੱਖਣਾ, ਪਿੱਠ ਥਾਪੜਨਾ, ਇਹਦੇ ਸਾਰਿਆਂ ਦੇ ਵੱਖਰੋ ਵੱਖਰੇ ਮਾਇਨੇ ਨੇ। ਸਿਰ ਤੇ ਹੱਥ ਰੱਖਣਾ ਕਿ ਤੈਨੂੰ ਮੇਰਾ ਆਸ਼ੀਰਵਾਦ ਆ ਭਾਈ, ਹੈਨਾ। ਪਿੱਠ ਤੇ ਮੋਢੇ ਤੇ ਹੱਥ ਰੱਖਣਾ ਮਤਲਬ ਕਿ ਠੀਕ ਆ ਵੀ ਆਪਾਂ ਇੱਕ ਸਾਰ ਤੁਰ ਕੇ ਇੱਕ ਬਰਾਬਰਤਾ ਤੇ ਆ। ਪਿੱਠ ਤੇ ਥਾਪੀ ਦੇਣਾ, ਇਹਦੇ ਮਤਲਬ ਕਿ ਆਪਣੇ ਹੁੰਦੇ ਆ ਕਿ ਸ਼ਾਬਾਸ਼, ਚੱਕ ਦੇ ਫੱਟੇ, ਕੋਈ ਨਾ ਤੇਰੇ ਨਾਲ ਆ। ਸੋ ਮਾਇਨੇ ਨੇ, ਉਹ ਮਾਇਨੇ ਕੱਲ ਉੱਥੇ ਕੱਢੇ ਜਾ ਰਹੇ ਸੀਗੇ ਕਿ ਜਿਵੇਂ ਰਵਨੀਤ ਬਿੱਟੂ ਬਾਰ-ਬਾਰ ਜੱਫੀ ਪਾ ਰਹੇ ਨੇ ਜਾਂ ਬਾਕੀ ਕਾਂਗਰਸੀ ਲੀਡਰ ਬਾਰ-ਬਾਰ ਜਾਖੜ ਸਾਹਿਬ ਨੂੰ ਆ ਕੇ ਮਿਲ ਰਹੇ ਨੇ, ਉਹਨਾਂ ਨੂੰ ਨਾਲ ਲੈ ਕੇ ਲਿਜਾਣਾ, ਖਿਲਾਉਣਾ, ਬਿਠਾਉਣਾ, ਪੂਰੀ ਉਹਨਾਂ ਦੀ ਖਾਤਰਦਾਰੀ ਵੀ ਕਰਨਾ ਤੇ ਹਰ ਸਮਾਂ ਉਹਨਾਂ ਦੇ ਨਾਲ ਰਹਿਣਾ, ਉਹ ਕਿਤੇ ਨਾ ਕਿਤੇ ਸੰਕੇਤ ਕਰਦਾ ਸੀ ਕਿ ਕੁਝ ਤਾਂ ਕੁਝ ਹੈ। ਜਿਵੇਂ ਤੁਸੀਂ ਕਿਹਾ ਕਿ ਕੀ ਮਤਲਬ ਕਿ ਕਾਂਗਰਸੀਆਂ ਨੇ ਜਾਖੜ ਸਾਹਿਬ ਨੂੰ ਜੱਫੀ ਪਾਈ ਜਾਂ ਕਾਂਗਰਸ ਹੀ ਬੀਜੇਪੀ ਦੇ ਕਲਾਵੇ ਚਲੇਗੀ। ਸੋ ਕੁਝ ਨਾ ਕੁਝ ਹੁਣ ਜਾਖੜ ਸਾਹਿਬ ਦਾ ਕਾਂਗਰਸ ਕਹਿੰਦੀ ਮੁੜਨ ਦਾ ਕੋਈ ਸੰਕੇਤ ਹੈ ਨਹੀਂ ਹਲੇ। ਸੋ ਆ ਕਾਂਗਰਸੀ ਬੀਜੇਪੀ ਦੇ ਕਲਾਵੇ ਚ ਜਾ ਗਏ, ਚਲੇ ਗਏ ਨੇ ਕਈ, ਤੇ ਕਈਆਂ ਦੀ ਜਾਣ ਦੀ ਤਿਆਰੀ ਲੱਗਦੀ ਆ। ਸੋ ਜਿਨ੍ਹਾਂ ਚੋਂ ਰਵਨੀਤ ਬਿੱਟੂ ਦਾ ਨਾਮ ਵੀ ਖੂਬ ਚਰਚਾ ਚ ਚੱਲਦਾ। ਵੈਸੇ ਤਾਂ ਪੰਜਾਬ ਦੇ 4 ਮੈਂਬਰ ਪਾਰਲੀਮੈਂਟਾਂ ਦੀ ਖੂਬ ਚਰਚਾ ਹੈ ਕਿ 4 ਕਾਂਗਰਸੀ ਮੈਂਬਰ ਪਾਰਲੀਮੈਂਟ 2024 ਦੀਆਂ ਚੋਣਾਂ ਕਿਹਦੇ ਵੱਲੋਂ ਲੜਨਗੇ। ਜੀ ਜੀ, ਜਿਨ੍ਹਾਂ ਚੋਂ ਸਭ ਤੋਂ ਵੱਧ ਚਰਚਾ ਡਿੰਪੇ ਹੋਰਾਂ ਦੀ ਹੈ। ਡਿੰਪੇ ਹੋਰੀ ਉਹਨਾਂ ਦੇ ਭਰਾ ਪਹਿਲਾਂ ਉਧਰ ਚਲੇ ਗਏ ਨੇ, ਤੇ ਡਿੰਪੇ ਹੋਰਾਂ ਦੀ ਜਾਣ ਦੀ ਚਰਚਾ, ਤੇ ਉਸੇ ਸੀਟ ਤੋਂ ਆਪਾਂ ਬੀਬੀ ਜਗੀਰ ਕੌਰ ਦੀ ਵੀ ਗੱਲ ਕਰਦੇ ਸੀ, ਪਰ ਬੀਬੀ ਜਗੀਰ ਕੌਰ ਹੁਣ ਸਪਸ਼ਟ ਕਰ ਰਹੇ ਨੇ ਕਿ ਮੈਂ ਬੀਜੇਪੀ 'ਚ ਤਾਂ ਨਹੀਂ ਸਿੱਧੀ ਜਾਂਦੀ, ਬਾਇਆ ਥਾਇਆ ਕੁਛ ਹੁੰਦਾ ਰਹੇ ਬੀਜੇਪੀ। ਤਾਂ ਇਹਦਾ ਮਤਲਬ ਡਿੰਪੇ ਹੋਰਾਂ ਵਾਲੀ ਸਪੇਸ ਅਜੇ ਹੈਗੀ ਹੈ, ਜੇ ਬੀਬੀ ਆਪਣੇ ਫੈਸਲੇ ਤੇ ਅੜਿੰਗ ਹੈ। ਸੋ ਡਿੰਪੇ ਹੋਰੀ ਜੇਕਰ ਉਧਰ ਜਾਂਦੇ ਨੇ ਤਾਂ ਫਿਰ ਡਿੰਪੇ ਹੋਰੀ ਇਕੱਲੇ ਤਾਂ ਨਹੀਂ ਜਾਣਗੇ, ਤੇ ਰਵਨੀਤ ਬਿੱਟੂ ਦੀਆਂ ਜਾਖੜ ਨੂੰ ਜੱਫੀਆਂ ਉਹ ਵੀ ਕੁਝ ਕਹਿੰਦੀਆਂ ਨੇ, ਤੇ ਰਵਨੀਤ ਬਿੱਟੂ ਹੋਰਾਂ ਦੇ ਕੁਝ ਬੋਲ ਪਿਛਲੇ ਦਿਨਾਂ ਦੀਆਂ ਚਰਚਾਵਾਂ ਉਹ ਵੀ ਕੋਈ ਕਾਫੀ ਕੁਝ ਸੰਕੇਤ ਕਰਦੀਆਂ ਰਹਿੰਦੀਆਂ ਨੇ। ਤੇ ਰਵਨੀਤ ਬਿੱਟੂ ਹੋਰਾਂ ਦੀ ਦਿੱਲੀ ਦੇ ਵਿੱਚ ਬੀਜੇਪੀ ਲੀਡਰਾਂ ਨਾਲ ਪਹੁੰਚ, ਮਿਲਵਰਤਨ, ਸਾਂਝ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਸੋ ਇਸ ਲਈ ਜੇਕਰ ਡਿੰਪਾ ਗਏ ਤਾਂ ਕਹਿੰਦੇ ਕਿ ਰਵਨੀਤ ਬਿੱਟੂ ਵੀ ਜਾਣਗੇ, ਤੇ ਜੇ ਰਵਨੀਤ ਬਿੱਟੂ ਗਏ ਤਾਂ ਗੁਰਜੀਤ ਔਜਲਾ ਵੀ ਜਾਣਗੇ, ਕਿਉਂਕਿ ਅੰਮ੍ਰਿਤਸਰ ਬੈਲਟ ਦੇ ਵਿੱਚ ਵੀ ਬੀਜੇਪੀ ਦਾ ਠੀਕ ਠਾਕ ਰਸੂਖ ਰਿਹਾ। ਉਸ ਸੀਟ ਤੋਂ ਨਵਜੋਤ ਸਿੱਧੂ ਵਰਗੇ ਵੀ ਲਗਾਤਾਰ ਜਿੱਤਦੇ ਰਹੇ ਨੇ। ਬੇਸ਼ੱਕ ਕੈਪਟਨ ਨੇ ਜਾ ਕੇ ਇੱਕ ਵਾਰ ਮਤਲਬ ਕਿ ਝੰਡੀ ਕੱਢ ਕੇ ਉੱਥੇ ਜਿੱਤ ਵੀ ਲਿਆ ਸੀਗਾ MP ਦੀ ਸੀਟ। ਸੋ ਪਰ ਉਸ ਦੇ ਬਾਵਜੂਦ ਵੀ ਜੇਕਰ ਆਪਾਂ ਦੇਖੀਏ ਤਾਂ ਨਵਜੋਤ ਸਿੱਧੂ ਵਾਲਾ ਦੌਰ ਜਾਂ ਉੱਥੇ ਦੀ
ਸੀਟ ਦੀ ਮਤਲਬ ਕਿ ਜੋੜ ਤੋੜ ਕਰਕੇ ਦੇਖੀਏ ਤਾਂ ਉਹ ਬੀਜੇਪੀ ਨੂੰ ਸੂਟ ਕਰਦੀ ਹੈ। ਹਾਂਜੀ ਤੇ ਅਜਿਹੇ ਚ ਗੁਰਜੀਤ ਔਜਲਾ ਦਾ ਲਗਾਤਾਰ ਜਿੱਤਦੇ ਰਹੇ ਤਾਂ ਉਹਨਾਂ ਦਾ ਆਪਣਾ ਰਸੂਖ ਵੀ ਕੰਮ ਕਰਦਾ ਹੈ। ਹੁਣ ਉਹ ਰਸੂਖ ਪਲੱਸ ਬੀਜੇਪੀ ਮਿਲਾ ਕੇ ਕੀ ਉਧਰ, ਸੋ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਗੁਰਜੀਤ ਔਜਲਾ, ਰਵਨੀਤ ਬਿੱਟੂ ਤੇ ਡਿੰਪਾ, ਇਹ ਤਿੰਨੇ ਇਸ ਨਜ਼ਰੀਏ ਤੋਂ ਦੇਖ ਰਹੇ ਨੇ ਕਿ 2024 ਤੱਕ ਜਾਂਦੇ ਜਾਂਦੇ ਕਿਹੜਾ ਪਲੜਾ ਭਾਰੀ ਰਹਿ ਸਕਦਾ, ਭਾਜਪਾ ਵਾਲਾ ਜਾਂ ਕਾਂਗਰਸ ਵਾਲਾ ਪੰਜਾਬ 'ਚ। ਫਿਰ ਉਧਰ ਇਹ ਤੁਲ ਸਕਦੇ ਨੇ, ਉਸ ਪਲੜੇ 'ਚ ਤੁਲ ਸਕਦੇ ਨੇ। ਪਰ ਚੌਥੇ ਮੈਂਬਰ ਪਾਰਲੀਮੈਂਟ ਜਿਹੜੇ ਮਨੀਸ਼ ਤਿਵਾੜੀ ਨੇ, ਉਹਨਾਂ ਬਾਰੇ ਵੀ ਖੂਬ ਚਰਚਾ ਕਿ ਉਹ ਕੈਪਟਨ ਦੇ ਖਾਸ ਨੇ ਤੇ ਉਹ ਵੀ ਪਾਲਾ ਬਦਲਣ ਦੀ ਤਿਆਰੀ 'ਚ ਨੇ, ਪਰ ਉਹ ਇਸ ਜੱਫੀ ਵਾਲੇ ਕੋਟੇ ਦਾ ਹਿੱਸਾ ਨਹੀਂ ਹੈਗੇ, ਮਤਲਬ ਰਵਨੀਤ ਬਿੱਟੂ ਵਾਲੇ ਕੋਟੇ ਦਾ ਹਿੱਸਾ ਨਹੀਂ ਹੈਗੇ, ਉਹ ਵੱਖਰੇ ਤੌਰ ਤੇ, ਪਰ ਉਹਨਾਂ ਦੀ ਵੀ ਚਰਚਾ ਖੂਬ ਹੈ। ਪਰ ਕੱਲ ਵਿਆਹ ਦੀ ਚਰਚਾ ਖੂਬ ਰਹੀ, ਕਿਉਂਕਿ ਜਦੋਂ ਖਾਣ ਪੀਣ ਲਈ ਬੈਠੇ, ਕੁਝ ਕੌਫੀ ਆ ਗਈ, ਕੋਈ ਸ਼ੇਕ ਆ ਗਏ, ਕੁਝ ਹੋਰ ਮਿੱਠਾ ਆ ਗਿਆ, ਤਦ ਵੀ ਰਵਨੀਤ ਬਿੱਟੂ ਇੱਕ ਹੱਥ ਨਾਲੇ ਖਾ ਰਹੇ ਸੀ, ਦੂਏ ਹੱਥ ਨਾਲ ਜਾਖੜ ਸਾਹਿਬ ਦਾ ਹੱਥੇ ਕੁੱਟੀ ਜਾ ਰਹੀ ਸੀ ਸੋਫੇ ਤੇ ਬੈਠੇ ਵੀ। ਹਾਂਜੀ ਬਿਲਕੁਲ। ਸੋ ਇਸ ਲਈ ਉਹ ਹੱਥ ਘੁੱਟਣਾ ਤੇ ਜਾਖੜ ਸਾਹਿਬ ਦਾ ਉਹਦੀ ਪਿੱਠ ਤੇ ਥਾਪੜਾ ਦੇਣਾ ਸੰਕੇਤ ਕਰਦਾ ਕਿ ਭਾਈ ਕਾਂਗਰਸ, ਪੰਜਾਬ ਦੀ ਕਾਂਗਰਸ ਬੀਜੇਪੀ ਦੇ ਕਲਾਵੇ ਚ ਜਾਣ ਲਈ ਕਾਹਲੀ ਹੈ।